ਭਾਰਤ ਦੇ ਵਿੱਚ ਕੋਈ ਅਕਲੀ ਉਹਨਾਂ ਦਾ ਤਾਂ ਕਨਸੈਪਟ ਹੈ ਕਿ ਇੱਥੇ ਕੋਈ ਅਕਲੀਅਤ ਹੀ ਨਹੀਂ ਹੈ, ਕੋਈ ਘੱਟ ਗਿਣਤੀ ਨਹੀਂ ਹੈ, ਸਭ ਲਈ ਇੱਕ ਕਾਨੂੰਨ ਹੋਣਾ ਚਾਹੀਦਾ ਹੈ। ਉਹ ਜਿਹੜੇ ਸਾਰੇ ਹੀ ਮਜ਼ਹਬਾਂ ਦੇ ਪਰਸਨਲ ਲਾਅ ਨੇ ਕਾਨੂੰਨੀ ਤੌਰ ਤੇ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਨੇ। ਉਹਦੇ ਲਈ ਯੂਨੀਫਾਰਮ ਸਿਵਲ ਕੋਡ ਕਿ ਜੀ ਐਸਾ ਕਾਨੂੰਨ ਜਿਹੜਾ ਸਭ ਦੇ ਲਈ ਲਾਗੂ, ਮਤਲਬ ਇਹ ਹੀ ਹੈ ਵੀ ਘੱਟ ਗਿਣਤੀਆਂ ਨੂੰ ਜ਼ਬਤ ਕਰਨਾ। SGPC ਦੇ ਪ੍ਰੈਜ਼ੀਡੈਂਟ ਨੇ ਇਸ ਦੀ ਖੁੱਲ੍ਹ ਕੇ ਵਿਰੋਧਤਾ ਕੀਤੀ ਹੈ, ਉਹਨਾਂ ਨੇ ਕੰਡੈਮ ਕੀਤਾ ਗਵਰਨਮੈਂਟ ਨੂੰ। ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਇਸ ਦੇ ਉੱਤੇ ਨੈਸ਼ਨਲ ਕਮਿਸ਼ਨ ਫਾਰ ਮਾਈਨੋਰਟੀਜ਼ ਕਿੱਥੇ ਆ, ਉਹ ਕਿਉਂ ਨਹੀਂ ਬੋਲਦਾ। ਉਹਨਾਂ ਨੇ ਕਿਹਾ ਜੀ ਇਹਦੇ ਨਾਲ ਸਟੇਟਾਂ ਦੇ ਹਕੂਕਾਂ ਤੇ ਵੀ ਛਾਪਾ ਵੱਜੇਗਾ ਔਰ ਜਿਹੜੇ ਬਾਕੀ ਧਰਮਾਂ ਦੇ ਬਿਲੀਫ ਸਿਸਟਮ ਹੈ, ਪਰਸਨਲ ਲਾਅ ਨੇ, ਉਹ ਡਿਫਰੈਂਟ ਕਮਿਊਨਿਟੀਜ਼ ਦੇ ਉਹਨਾਂ ਦੇ ਵਿੱਚ ਉਹ ਵੀ ਖਤਮ ਹੋ ਜਾਣਗੇ। ਇਹਦਾ ਮਤਲਬ ਹੈ ਵੀ ਧਰਮ ਦੇ ਮਾਮਲੇ 'ਚ ਸਿੱਧੀ ਇਹਨਾਂ ਦੀ ਇੰਟਰਫੇਰੈਂਸ ਹੈ। ਦਰਸ਼ਕੋ, ਬ੍ਰੇਕ ਬਾਅਦ ਆਪਾਂ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧੰਮ ਨੇ ਮੋਦੀ ਸਰਕਾਰ ਵੱਲੋਂ ਯੂਨੀਫਾਰਮ ਸਿਵਲ ਕੋਡ ਲਿਆਉਣ ਦੇ ਫੈਸਲੇ ਦਾ ਸਖਤ ਵਿਰੋਧ ਕੀਤਾ ਹੈ। ਉਹਨਾਂ ਕਿਹਾ ਹੈ ਕਿ ਭਾਰਤ ਸਰਕਾਰ ਸਿੱਧੇ ਤੌਰ ਤੇ ਘੱਟ ਗਿਣਤੀਆਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰ ਰਹੀ ਹੈ ਕਿਉਂਕਿ ਉਹ ਘੱਟ ਗਿਣਤੀਆਂ ਨੂੰ ਹਿੰਦੂਤਾ ਵਿੱਚ ਜਜ਼ਬ ਕਰਨਾ ਚਾਹੁੰਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਵਿਊਅਰਸ ਨੂੰ ਇਨਫੋਰਮ ਕਰਨਾ ਚਾਹਾਂਗੇ ਕਿ ਵੀ ਮੈਂ ਕੱਲ ਟਰੈਵਲ ਕਰ ਰਹੇ ਸਟੇਟ ਆਫ ਇੰਡੀਆਨਾ ਤੇ ਕੱਲ ਔਰ ਪਰਸੋਂ ਦੇ ਪ੍ਰੋਗਰਾਮ ਅਸੀਂ ਨਹੀਂ ਕਰ ਪਾਵਾਂਗੇ। ਮੰਡੇ ਆ ਕੇ ਪ੍ਰੋਗਰਾਮ ਕਰਾਂਗੇ, ਪਰ ਇਹਨਾਂ 2 ਦਿਨਾਂ 'ਚ ਵੀ ਤੁਹਾਨੂੰ ਕੋਈ ਚੰਗਾ ਮਟੀਰੀਅਲ, ਕਿਉਂਕਿ ਸਾਡੀ ਟੀਮ ਜਿਹੜੀ ਪਿੱਛੇ ਵੀ ਆ ਉਹ ਮਿਹਨਤ ਕਰਦੀ ਹੈ, ਤੁਹਾਡੇ ਤੱਕ ਪਹੁੰਚੇਗਾ। ਸੋ ਤੁਸੀਂ ਜੁੜਿਓ ਜ਼ਰੂਰ ਇਸ ਵਕਤ ਦੇ ਉੱਤੇ। ਲੇਕਿਨ ਇਸ ਤੋਂ ਪਹਿਲਾਂ ਕਿ ਤੁਸੀਂ ਸਾਰੇ ਫਿਕਰਮੰਦ ਹੋਵੋ ਕਿ ਕਿੱਧਰ ਚਲੇ ਗਏ, ਕਿਉਂਕਿ ਬਹੁਤ ਸਾਰੀਆਂ ਸਮਾਜਿਕ ਭਾਈਚਾਰਕ ਜ਼ਿੰਮੇਵਾਰੀਆਂ ਵੀ ਨੇ ਜਿਹੜੀਆਂ ਨਿਭਾਉਣੀਆਂ ਪੈਂਦੀਆਂ ਨੇ। ਸੋ ਇਸ ਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ। ਜਦੋਂ ਆਰਟੀਕਲ ਜਿਹੜਾ ਕਸ਼ਮੀਰ ਦੀ ਆਜ਼ਾਦੀ ਦੀ ਖੁਦ ਆਟੋਨਮੀ, ਇੰਟਰ ਆਟੋਨਮੀ ਦਾ 370 ਪਾਰਲੀਮੈਂਟ 'ਚੋਂ ਖ਼ਤਮ ਕਰਨ ਦਾ ਮਤਾ ਲਿਆਂਦਾ ਅਮਿਤ ਸ਼ਾਹ ਨੇ ਰਾਜ ਸਭਾ 'ਚ, ਲੋਕ ਸਭਾ 'ਚ, ਤੇ ਬੜਾ ਅਫਸੋਸ ਹੋਇਆ ਕਿ ਅਕਾਲੀ ਦਲ ਬਾਦਲਾਂ ਦਾ, ਜਿਹੜੇ ਉਦੋਂ ਹਰਸਿਮਰਤ ਕੌਰ ਮਿਨਿਸਟਰ ਸੀ ਬੈਠੀ ਹੋਈ ਔਰ ਬਾਦਲ ਬਿਲਕੁਲ ਪਿਛਲੱਗ ਬਣੇ ਹੋਏ ਸੀ, ਉਹਨਾਂ ਨੇ ਉਸ ਦੀ ਹਮਾਇਤ ਕੀਤੀ। ਹਾਲਾਂਕਿ ਇਹੀ ਅਕਾਲੀ ਦਲ ਜਿਹਦੇ ਕਨਸਟੀਟਿਊਸ਼ਨ ਦੇ ਵਿੱਚ ਜਿਸ ਦੇ ਨੇ ਅਨੰਦਪੁਰ ਦੇ ਮਤੇ ਦੇ ਥੱਲੇ ਧਰਮ ਯੁੱਧ ਮੋਰਚਾ ਲੜਿਆ ਹੋਏ, 2 ਲੱਖ ਬੰਦਾ ਜੇਲ੍ਹਾਂ 'ਚ ਭੇਜਿਆ ਹੋਏ, ਕਿ ਜਿਨ੍ਹਾਂ ਦੀ ਇਹ ਮੰਗ ਸੀ ਕਿ ਜਿਹੜਾ ਉਹ ਸੈਂਟਰ ਆਪਣੇ ਕੋਲ 2-3 ਮਹਿਕਮੇ ਰੱਖੇ। ਅਨੰਦਪੁਰ ਮਤਾ ਇਹੀ ਸੀ ਕਿ ਡਿਫੈਂਸ, ਫੋਰਨ ਅਫੇਅਰਸ, ਕਮਿਊਨੀਕੇਸ਼ਨ ਸਟੇਟਾਂ ਨੂੰ ਦਿੱਤਾ ਜਾਏ। ਔਰ ਕਿਸੇ ਵੇਲੇ ਅਕਾਲੀ ਦਲ ਖੁਦ ਮੰਗ ਕਰਦਾ ਸੀ ਕਿ ਜੋ ਕਸ਼ਮੀਰ ਨੂੰ ਸਟੇਟਸ ਮਿਲਿਆ ਹੋਇਆ ਵਿਦਨ ਇੰਡੀਅਨ ਯੂਨੀਅਨ ਉਹ ਸਾਨੂੰ ਮਿਲੇ। ਉਹਨਾਂ ਨੇ ਉਸ ਮੌਕੇ ਦੇ ਉੱਤੇ ਆਪਣੀ ਕੁਰਸੀ ਦੀ ਖਾਤਰ, ਔਰ ਬਾਅਦ ਦੇ ਵਿੱਚ ਅੱਜ ਤਾਂ ਖਵਾਰ ਹੋ ਹੀ ਰਹੇ ਨੇ, ਇੱਕ ਵੱਖਰਾ ਚੈਪਟਰ ਹੈ ਵੀ ਇਹਨਾਂ ਨੇ ਬਾਦਲਾਂ ਦੇ ਟੱਬਰ ਨੇ ਕਿਵੇਂ ਬੇੜਾ ਗਰਕ ਕੀਤਾ ਸਿੱਖ ਸੰਸਥਾਵਾਂ ਦਾ ਔਰ ਸਿੱਖ ਵੈਲਿਊਜ਼ ਦਾ ਔਰ ਈਵਨ ਸਿੱਖ ਹੱਕਾਂ ਨਾਲ ਸੰਬੰਧਿਤ ਮੰਗਾਂ ਦਾ। ਪਰ ਅੱਜ ਮੈਨੂੰ ਇਹ ਦੇਖ ਕੇ ਸਟੇਟਮੈਂਟ ਖੁਸ਼ੀ ਹੋਈ ਵੀ ਘੱਟੋ ਘੱਟ ਅਜੇ ਬਾਦਲਾਂ ਨੇ ਤਾਂ ਨਹੀਂ ਇਸ ਤੇ ਜ਼ਬਾਨ ਖੋਲੀ, ਪਰ ਘੱਟੋ ਘੱਟ ਉਹਨਾਂ ਨੇ ਆਪਣੇ SGPC ਦੇ ਪ੍ਰੈਜ਼ੀਡੈਂਟ ਨੂੰ ਜ਼ਰੂਰ ਕਿਹਾ ਕਿ ਭਾਈ ਇਹ, ਕਿਉਂਕਿ ਹੁਣ ਜਿਹੜਾ ਨੈਕਸਟ ਸਟੈਪ ਆਲਰੇਡੀ ਇੱਕ ਪ੍ਰਾਈਵੇਟ ਮੈਂਬਰ ਬਿੱਲ ਜਿਹੜਾ ਰਾਜ ਸਭਾ ਦੇ ਵਿੱਚ ਇੰਟਰੋਡਿਊਸ ਕੀਤਾ ਹੈ, ਯੂਨੀਫਾਰਮ ਸਿਵਲ ਕੋਡ। ਹੁਣ ਇਹ ਕੀ ਹੈ, ਕਿਉਂਕਿ ਭਾਰਤੀ ਕਨਸਟੀਟਿਊਸ਼ਨ ਦੇ ਵਿੱਚ ਮੁਸਲਿਮ ਪਰਸਨਲ ਲਾਅ ਹੈ, ਈਸਾਈਆਂ ਦਾ ਪਰਸਨਲ ਲਾਅ ਹੈ, ਯਹੂਦੀਆਂ ਦਾ ਪਰਸਨਲ ਲਾਅ ਹੈ, ਇਸੇ ਤਰ੍ਹਾਂ ਪਾਰਸੀਆਂ ਦਾ, ਜ਼ੋਰੈਸਟਰੀਅਨਸ ਦਾ ਪਰਸਨਲ ਲਾਅ ਹੈ, ਜਿਹੜੀ ਉਹਨਾਂ ਦੀ ਆਈਡੈਂਟਿਟੀ ਨੂੰ ਮੰਨਦੇ ਨੇ। ਇਹ ਬਦਕਿਸਮਤੀ ਹੈ ਵੀ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਤਾਂ ਉਹਨਾਂ ਨੇ ਉਸ ਹਿੰਦੂ ਐਕਟ ਦੇ ਨਾਲ ਜੋੜਤਾ, ਆਰਟੀਕਲ 25(b) ਨਾਲ। ਔਰ ਇਹ ਠੀਕ ਹੈ ਕਿ ਉਸ ਆਰਟੀਕਲ 25(b) ਸਿੱਖਾਂ ਨੂੰ ਕਿਰਪਾਨ ਰੱਖਣ ਦਾ ਹੱਕ ਹੈ, ਪਰ ਉਹ ਤੁਹਾਡਾ ਪਰਸਨਲ, ਔਰ ਜਿਹੜੀ ਧਰਮ ਯੁੱਧ ਮੋਰਚੇ ਦੀ ਇੱਕ ਮੰਗ ਇਹ ਵੀ ਸੀ ਕਿ ਸਿੱਖ ਪਰਸਨਲ ਲਾਅ ਹੋਵੇ। ਔਰ ਜਦੋਂ ਈਵਨ ਇੱਕ ਵੱਡਾ ਤਬਕਾ ਮੁਸਲਮਾਨਾਂ ਦਾ ਜਿਨ੍ਹਾਂ ਨੇ ਭਾਰਤ 'ਚ ਰਹਿਣ ਦਾ ਫੈਸਲਾ ਕੀਤਾ, ਉਹਨਾਂ ਦੇ ਸਾਹਮਣੇ, ਕਿਉਂਕਿ ਇਹ ਲਾਅ ਪਹਿਲਾਂ ਐਗਜ਼ਿਸਟ ਕਰਦੇ ਸੀ, ਅੰਗਰੇਜ਼ਾਂ ਨੇ ਵੀ ਜਿਹੜੀ ਮੁਸਲਮਾਨਾਂ ਦੀ ਆਪਣੀ ਹੈ ਸ਼ਰੀਅਤ, ਉਹਦੇ ਮੁਤਾਬਕ ਜਿਹੜਾ ਉਹਨਾਂ ਦਾ ਲਾਈਫ ਸਟਾਈਲ ਹੈ ਉਹਨੂੰ ਮਾਨਤਾ ਦਿੱਤੀ ਹੋਈ ਸੀ।
ਹੁਣ ਜਦੋਂ ਤੁਸੀਂ RSS ਦਾ ਦੇਖਦੇ ਹੋ ਏਜੰਡਾ ਜਾਂ ਇਹਨਾਂ ਦੀ ਪਾਰਟੀ ਜਨਸੰਘ ਔਰ BJP, ਇਹਨਾਂ ਦਾ ਸਿਆਸੀ ਏਜੰਡਾ ਹਮੇਸ਼ਾ ਇਹ ਹੁੰਦਾ ਸੀ ਕਿ ਆਰਟੀਕਲ 370 ਖਤਮ ਕਰੋ ਕਸ਼ਮੀਰ 'ਚ, ਇਹ ਔਰ ਉਹਨਾਂ ਨੇ ਕਰਵਾ ਦਿੱਤਾ। ਇੱਕ ਉਹਨਾਂ ਦਾ ਹੁੰਦਾ ਸੀ ਕਿ ਭਾਰਤ ਦੇ ਵਿੱਚ ਕੋਈ ਅਕਲੀ, ਉਹਨਾਂ ਦਾ ਤਾਂ ਕਨਸੈਪਟ ਹੈ ਕਿ ਇੱਥੇ ਕੋਈ ਅਕਲੀਅਤ ਹੀ ਨਹੀਂ ਹੈ, ਕੋਈ ਘੱਟ ਗਿਣਤੀ ਨਹੀਂ ਹੈ, ਸਭ ਲਈ ਇੱਕ ਕਾਨੂੰਨ ਹੋਣਾ ਚਾਹੀਦਾ ਹੈ। ਔਰ ਉਹ ਜਿਹੜੇ ਸਾਰੇ ਹੀ ਮਜ਼ਹਬਾਂ ਦੇ ਪਰਸਨਲ ਲਾਅ ਨੇ, ਕਾਨੂੰਨੀ ਤੌਰ ਤੇ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਨੇ। ਔਰ ਉਹਦੇ ਲਈ ਯੂਨੀਫਾਰਮ ਸਿਵਲ ਕੋਡ ਕਿ ਜੀ ਐਸਾ ਕਾਨੂੰਨ ਜਿਹੜਾ ਸਭ ਦੇ ਲਈ ਲਾਗੂ, ਮਤਲਬ ਇਹ ਹੀ ਹੈ ਵੀ ਘੱਟ ਗਿਣਤੀਆਂ ਨੂੰ ਜਜ਼ਬ ਕਰਨਾ। ਔਰ ਹੁਣ ਇੱਕ ਪ੍ਰਾਈਵੇਟ ਮੈਂਬਰ ਬਿੱਲ ਆਲਰੇਡੀ ਰਾਜ ਸਭਾ 'ਚ ਲੈ ਆਂਦਾ ਔਰ ਸਭ ਤੋਂ ਪਹਿਲਾਂ ਇਹ ਗੁਜਰਾਤ ਦੇ ਵਿੱਚ ਇਹ ਕੰਮ ਕਰਨਗੇ ਕਿਉਂਕਿ ਗੁਜਰਾਤ 'ਚ ਉਹਨਾਂ ਕੋਲ 3/4 ਮੈਜੋਰਿਟੀ ਹੈ। ਪਾਰਲੀਮੈਂਟ ਤੱਕ ਪਹੁੰਚਦੇ ਅਜੇ ਇੱਕ ਇਲੈਕਸ਼ਨ ਹੋਰ ਇਹ ਲਗਾ ਸਕਦੇ ਨੇ 2024 ਦੀ ਜੇ ਹੋਈ ਤਾਂ, ਜੇ ਉਦੋਂ ਤੱਕ ਇਹਨਾਂ ਨੇ ਹਿੰਦੂ ਰਾਸ਼ਟਰ ਦਾ ਹਿੰਦੂ ਬਾਦਸ਼ਾਹ ਮੋਦੀ ਜਾਂ ਆਦਿੱਤਨਾਥ ਯੋਗੀ ਨੂੰ ਨਾ ਐਲਾਨ ਦਿੱਤਾ। ਹੁਣ ਜਦੋਂ ਦਾ ਇਹ ਬਿੱਲ ਆਇਆ ਔਰ ਇਹ ਉਹਨਾਂ ਦੀ ਇੰਟੈਂਟ ਜ਼ਾਹਰ ਹੈ ਕਿਉਂਕਿ ਉਹਨਾਂ ਦਾ ਤਾਂ ਇਲੈਕਸ਼ਨ ਮੈਨੀਫੈਸਟੋ ਸੀ ਕਿ ਅਸੀਂ ਜਿਹੜਾ ਉਹ ਯੂਨੀਫਾਰਮ ਸਿਵਲ ਕੋਡ ਲਿਆਵਾਂਗੇ, ਤੇ SGPC ਦੇ ਪ੍ਰੈਜ਼ੀਡੈਂਟ ਨੇ ਇਸ ਦੀ ਖੁੱਲ੍ਹ ਕੇ ਵਿਰੋਧਤਾ ਕੀਤੀ ਹੈ। ਉਹਨਾਂ ਨੇ ਕੰਡੈਮ ਕੀਤਾ ਗਵਰਨਮੈਂਟ ਨੂੰ। ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਇਸ ਦੇ ਉੱਤੇ ਨੈਸ਼ਨਲ ਕਮਿਸ਼ਨ ਫਾਰ ਮਾਈਨੋਰਟੀਜ਼ ਕਿੱਥੇ ਆ, ਉਹ ਕਿਉਂ ਨਹੀਂ ਬੋਲਦਾ। ਇਹ ਮਿਸਟਰ ਧਾਮੀ ਨੇ ਕਿਹਾ ਕਿ ਥਰੂ ਦਾ ਯੂਨੀਫਾਰਮ ਸਿਵਲ ਕੋਡ the rights of the states will be affected, personal laws and religious beliefs of different communities, religions will be interfered with. The SGPC executive strongly opposes move for the implementation of code. ਉਹਨਾਂ ਨੇ ਕਿਹਾ ਜੀ ਇਹਦੇ ਨਾਲ ਸਟੇਟਾਂ ਦੇ ਹਕੂਕਾਂ ਤੇ ਵੀ ਛਾਪਾ ਵੱਜੇਗਾ ਔਰ ਜਿਹੜੇ ਬਾਕੀ ਧਰਮਾਂ ਦੇ ਬਿਲੀਫ ਸਿਸਟਮ ਹੈ, ਪਰਸਨਲ ਲਾਅ ਨੇ, ਉਹ ਡਿਫਰੈਂਟ ਕਮਿਊਨਿਟੀਜ਼ ਦੇ, ਉਹਨਾਂ ਦੇ ਵਿੱਚ ਉਹ ਵੀ ਖਤਮ ਹੋ ਜਾਣਗੇ। ਇਹਦਾ ਮਤਲਬ ਹੈ ਵੀ ਧਰਮ ਦੇ ਮਾਮਲੇ 'ਚ ਸਿੱਧੀ ਇਹਨਾਂ ਦੀ ਇੰਟਰਫੇਰੈਂਸ ਹੈ। ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਘੱਟੋ ਘੱਟ SGPC ਨੇ ਜਿਹੜੀ ਸਿੱਖਾਂ ਦੀ ਸਭ ਤੋਂ ਵੱਡੀ ਪੰਜਾਬ, ਹਰਿਆਣਾ, ਹਿਮਾਚਲ ਦੇ ਗੁਰਦੁਆਰੇ, ਚੰਡੀਗੜ੍ਹ ਦੇ ਗੁਰਦੁਆਰਿਆਂ ਦੀ ਬਾਡੀ ਹੈ, ਉਹਨਾਂ ਨੇ ਘੱਟੋ ਘੱਟ ਇਸ ਮੁੱਦੇ ਤੇ ਸਿਧਾਂਤਕ ਸਟੈਂਡ ਲਿਆ। ਔਰ ਅੱਜ ਜਿਹਨੂੰ ਸਾਡੇ ਆਮ ਪੰਜਾਬ ਦੇ ਵਿੱਚ ਦੇਸੀ ਮਹੀਨੇ ਕਿਹਾ ਜਾਂਦਾ ਸੀ, ਨਾਨਕਸ਼ਾਹੀ ਕੈਲੰਡਰ ਦੇ ਵਿੱਚ ਉਹਨਾਂ ਹੀ 12 ਮਹੀਨਿਆਂ ਨੂੰ ਜਿਹੜੇ ਕਿ ਗੁਰਬਾਣੀ ਦੇ ਵਿੱਚ 2 ਰਾਗਾਂ 'ਚ ਰਾਗ ਤੁਖਾਰੀ ਔਰ 12ਵਾਂ ਮਾਹ 'ਚ ਗੁਰੂ ਸਾਹਿਬ ਨੇ ਬਾਣੀ ਰਚੀ ਹੈ, ਉਹਨਾਂ ਦੇ ਵਿੱਚ ਰੋਜ਼ਾਰ ਹੈ ਕਿ ਮਹੀਨੇ ਉਹੀ ਚੇਤ, ਵਿਸਾਖ, ਜੇਠ, ਹਾੜ, ਸਾਵਣ, ਭਾਦੋ, ਅੱਸੂ, ਕੱਤਕ, ਮੱਘਰ, ਪੋਹ, ਮਾਹ, ਫੱਗਣ, ਮਾਘ ਜਿਹਨੂੰ ਕਹਿੰਦੇ ਨੇ। ਔਰ ਅੱਜ ਪੋਹ ਦਾ ਮਹੀਨਾ। ਹੁਣ ਜਦੋਂ ਅਸੀਂ ਪੋਹ ਦੀ ਗੱਲ ਕਰਦੇ ਹਾਂ, ਫਿਰ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬਚਪਨ ਜਾਂ ਜਵਾਨੀ ਗੁਜ਼ਾਰੀ ਹੋਈ ਹੈ ਔਰ ਜਿਹੜੇ ਹੁਣ ਸਾਡੇ ਵੀਰ ਉੱਥੋਂ ਜੁੜੇ ਨੇ, ਉਹਨਾਂ ਨੂੰ ਪਤਾ ਹੈ ਕਿ ਵੀ ਪੋਹ ਦੇ ਨਾਲ ਜੁੜਿਆ ਹੋਇਆ ਕੱਕਰ ਹੈ। ਔਰ ਅਕਸਰ ਜਦੋਂ ਕਿਸਾਨਾਂ ਦੀ ਗੱਲ ਹੁੰਦੀ ਸੀ ਤਾਂ ਮੇਰੇ ਬਚਪਨ ਦੀ ਯਾਦ ਉਹ ਨਜ਼ਮ ਧਨੀ ਰਾਮ ਚਾਤਰਕ ਦੀ ਮੈਨੂੰ ਹਮੇਸ਼ਾ ਯਾਦ ਰਹੀ ਕਿ ਕੱਕਰੀ ਰੁੱਤ ਸਿਆਲ ਦੀ ਧਰਤੀ ਸੁੰਨ ਮਸਾਣ, ਖਲਕਤ ਸੁੱਤੀ ਅੰਦਰੀ ਨਿੱਘੀਆਂ ਬੁਕਲਾਂ ਤਾਣ, ਇਸ ਵੇੜੇ ਜਾਂ ਤਰੇਲ ਦੇ ਮੋਤੀ ਜੰਮਦੇ ਜਾਣ, ਬੁਕਲੋਂ ਮੂੰਹ ਜੇ ਕੱਢੀਏ ਪਾਲਾ ਪੈਂਦਾ ਖਾਣ, ਇਸ ਵੇੜੇ ਜਾਂ ਜਾਗਦੇ ਤਾਰੇ ਵਿੱਚ ਅਸਮਾਨ, ਜਾਂ ਕੋਈ ਕਰਦਾ ਭਗਤ ਜਨ ਖੂਹ ਉੱਤੇ ਇਸ਼ਨਾਨ, ਜਾਂ ਇੱਕ ਕਿਸਮਤ ਦਾ ਬਲੀ ਜਾਗ ਰਿਹਾ ਕਿਰਸਾਨ। ਸੋ ਜ਼ਾਹਰ ਹੈ ਕਿ ਉਹ ਪੋਹ ਦੇ ਮਹੀਨੇ ਦੀ ਅੱਜ ਸ਼ੁਰੂਆਤ ਹੈ, ਪਹਿਲੀ ਪੋਹ ਹੈ। ਔਰ ਰਾਗ ਤੁਖਾਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਪੋਹ ਮਹੀਨੇ ਨੂੰ ਆਧਾਰ ਬਣਾ ਕੇ ਰੱਬ ਨਾਲ ਜੁੜਨ ਦਾ ਸੁਨੇਹਾ ਦਿੱਤਾ ਹੈ। ਪੋਖ ਤੁਖਾਰ ਪੜੈ ਵਣ ਤ੍ਰਿਣ ਰਸ ਸੋਖੈ, ਆਵਤ ਕੀ ਨਾਹੀ ਮਨ ਤਨ ਵਸੈ ਮੁਖੈ, ਮਨ ਤਨ ਰਵ ਰਿਹਾ ਜਗ ਜੀਵਨ, ਗੁਰ ਸ਼ਬਦੀ ਰੰਗ ਮਾਣੀ, ਅੰਡਜ ਜੇਰਜ ਸੇਤਜ ਉਤਪੁਜ, ਘਟ ਘਟ ਜੋਤ ਸਮਾਣੀ, ਦਰਸ਼ਨ ਦੇਹੋ ਦਇਆਪਤ ਦਾਤੇ, ਗਤ ਪਾਵੋ ਮਤ ਦੇਹੋ, ਨਾਨਕ ਰੰਗ ਰਵੈ ਰਸ ਰਸੀਆ, ਹਰ ਸਿਉ ਪ੍ਰੀਤ ਸਨੇਹੋ। ਤੁਖਾਰ ਕੱਕਰ ਨੂੰ ਹੀ ਕਹਿੰਦੇ ਨੇ, ਜਿਹਨੂੰ ਚਾਤਰਕ ਨੇ ਕਿਹਾ ਕੱਕਰੀ ਰੁੱਤ ਸਿਆਲ ਦੀ, ਕੱਕਰ ਪੈਂਦਾ ਔਰ ਕੋਰਾ, ਕੋਰਾ ਕੱਕਰ ਇਹ ਪੰਜਾਬੀ ਦੇ ਲਫ਼ਜ਼ ਨੇ ਕਿ ਪੋਹ ਦਾ ਮਹੀਨਾ ਆ ਗਿਆ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਕੋਰਾ ਪੈ ਰਿਹਾ, ਕੱਕਰ ਪੈ ਰਿਹਾ। ਔਰ ਪੋਹ ਦੇ ਮਹੀਨੇ 'ਚ ਕਿਉਂਕਿ ਇੱਕ ਖੁਸ਼ਕੀ ਹੁੰਦੀ ਹੈ, ਈਵਨ ਜਿਹੜੇ ਪਲਾਂਟਸ ਨੇ, ਫੁੱਲ ਨੇ, ਉਹਨਾਂ ਵਿਚਲਾ ਰਸ ਜਿਹੜਾ ਸੈਲ ਸੈਪ ਹੁੰਦਾ ਹੈ ਉਹ ਸੋਖਿਆ ਜਾਂਦਾ, ਉਹ ਚੂਸਿਆ ਜਾਂਦਾ, ਡਰਾਈ ਹੋ ਜਾਂਦਾ। ਜਦੋਂ ਤੁਸੀਂ ਉਹ ਸਾਰੇ ਨੂੰ ਦੇਖਦੇ ਹੋ,
ਆਵਤ ਕੀ ਨਾਹੀ ਮਨ ਤਨ ਵਸੈ ਮੁਖੇ, ਕਿ हे ਮੇਰੇ ਪਿਆਰੇ, ਇਹ ਹੁਣ ਰੱਬ ਦੇ ਰੂਹਾਨੀ ਗੱਲ ਹੈ, ਲੇਕਿਨ ਜਿਹੜਾ ਈਡੀਅਮ ਹੈ ਉਹ ਇਸਤੇਮਾਲ ਵਰਲਡਲੀ ਹੈ। ਆਵਤ ਕੀ ਨਾਹੀ ਮਨ ਤਨ ਵਸੈ ਮੁਖੇ, ਕਿ हे ਮੇਰੇ ਪਿਆਰੇ, ਤੂੰ ਮੇਰੇ ਮਨ ਦੇ ਉੱਤੇ ਤੇ ਮੂੰਹ ਜ਼ਬਾਨ ਦੇ ਉੱਤੇ ਵੀ ਵਸਦਾ ਹੈ, ਤੇ ਤੂੰ ਆਉਂਦਾ ਕਿਉਂ ਨਹੀਂ, ਤੂੰ ਮਿਲਦਾ ਕਿਉਂ ਨਹੀਂ। ਪੋਹ ਦੀ ਰੁੱਤ ਆਈ ਹੈ, ਕੱਕਰ ਵਗਦਾ ਹੈ, ਔਰ ਸਾਰਾ ਜਿਹੜਾ ਰਸ ਸੁੱਕਿਆ ਗਿਆ ਹੈ ਪਲਾਂਟਸ ਚੋਂ, ਦੂਸਰਿਆਂ ਚੋਂ, ਖੇਤਾਂ ਚੋਂ। ਮਨ ਤਨ ਰਵ ਰਿਹਾ ਜਗ ਜੀਵਨ, ਗੁਰ ਸ਼ਬਦੀ ਰੰਗ ਮਾਣੀ, ਕਿ ਤੂੰ ਮੇਰੇ ਮਨ ਔਰ ਤਨ ਦੇ ਵਿੱਚ ਵਸਿਆ ਹੋਇਆ ਹੈ, ਪਰਮੀਏਟ ਕੀਤਾ ਹੋਇਆ ਹੈ। ਤੂੰ ਸਾਰੀ ਲੋਕਾਈ ਦਾ, ਸਾਰੀ ਕਾਇਨਾਤ ਦਾ ਦੀ ਲਾਈਫ ਹੈ, ਜਗ ਜੀਵਨ, ਹਰ ਇੱਕ ਨੂੰ ਜ਼ਿੰਦਗੀ ਦੇਣ ਵਾਲਾ ਹੈ। ਔਰ ਮੈਂ ਤੇਰੇ ਪਿਆਰ ਦੇ ਵਿੱਚ, ਤੇਰੀ ਬਾਣੀ ਦੇ ਵਿੱਚ, ਤੇਰੇ ਸ਼ਬਦ ਦੇ ਵਿੱਚ ਰਤੀ ਹੋਈ ਰੂਹ ਰੰਗ ਮਾਣ ਰਹੀ ਹੈ, ਆਨੰਦ ਮਾਣ ਰਹੀ ਹੈ। ਫਿਰ ਇਹ 4 ਕਿਸਮ ਦੀਆਂ ਤੁਸੀਂ ਅੰਡਜ, ਜੇਰਜ, ਸੇਤਜ, ਉਦਬੁਜ ਦੇਖੋਗੇ, ਤੇ ਚੌਪਈ ਸਾਹਿਬ 'ਚ ਵੀ ਜਦੋਂ ਅਸੀਂ ਪਾਠ ਕਰਦੇ ਹਾਂ, ਅੰਡਜ, ਜੇਰਜ, ਸੇਤਜ, ਕੀਨੀ, ਉਦਬੁਜ ਖਾਨ ਬਹੁਰ ਰਚ ਦੀਨੀ, ਕਹੂੰ ਫੂਲ ਰਾਜਾ ਹਵੈ ਬੈਠਾ, ਕਹੂੰ ਸਿਮਟ ਪਿਓ ਸ਼ੰਕਰ ਇਕੈਠਾ, ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜੁਗਾਦ ਸਰੂਪ ਸਵੈਮ ਭਵ। ਹੁਣ ਇਹ 4 ਤਰ੍ਹਾਂ ਦੀ ਕ੍ਰੀਏਸ਼ਨ ਇੱਕ ਆਂਡੇ ਚੋਂ ਪੈਦਾ ਹੁੰਦੀ ਹੈ। ਅੱਛਾ। ਇੱਕ ਜੇਰ, ਪਲਾਸੈਂਟਾ, ਜਿਹੜੀ ਮੈਮੇਲੀਆ, ਸਾਰੇ ਮੈਮਲਸ ਨੇ ਉਹ ਜੇਰ ਚੋਂ ਨੇ। ਸੇਤਜ ਮੁੜਕੇ ਤੋਂ ਪੈਦਾ ਹੋਣ, ਜਿੱਥੇ ਵੀ ਥੋੜੀ ਨਮੀ ਹੈ, ਵਾਟਰ ਹੈ, ਉੱਥੇ ਕ੍ਰੀਏਸ਼ਨ। ਉਦਬੁਜ ਜਿਹੜੀਆਂ ਚੀਜ਼ਾਂ ਜ਼ਮੀਨ ਚੋਂ ਪਲਾਂਟਸ ਸਾਰੀਆਂ, ਇਹ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਇਹਨਾਂ ਸਾਰਿਆਂ ਹੀ ਫਾਰਮਸ ਦੇ ਵਿੱਚ ਜਿੱਦਾਂ ਰਾਹੀਂ ਇਹ ਕ੍ਰੀਏਸ਼ਨ ਹੈ, ਹੇ ਵਾਹਿਗੁਰੂ ਤੇਰੀ ਜੋਤ ਉਹਨਾਂ ਦੇ ਵਿੱਚ ਸਮਾਉਂਦੀ ਹੈ। ਅੱਛਾ। ਮੈਂ ਤੇਰੇ ਦਰਸ਼ਨਾਂ ਦਾ, ਤੇਰੇ ਦੀਦਾਰ ਦਾ ਤਲਬਗਾਰ ਹਾਂ। ਦਰਸ਼ਨ ਦੇਹੋ ਦਇਆ ਪਤ ਦਾਤੇ, ਗਤ ਪਾਵੋ ਮਤ ਦੇਹੋ, ਕਿ ਮੈਂ ਇਹੀ ਤੇਰੇ ਤੋਂ, ਤੇਰੇ ਅੱਗੇ ਅਰਜ਼ੋਈ ਕਰਦਾ, ਅਰਦਾਸ ਕਰਦਾ ਕਿ ਹੇ ਵਾਹਿਗੁਰੂ ਮੈਨੂੰ ਸਮਝ ਦਿਓ, ਔਰ ਮੈਂ ਇਸ ਰਸਤੇ ਤੇ ਤੁਰਾਂ ਕਿ ਤੁਹਾਡੇ ਦੀਦਾਰ ਹੋਣ, ਔਰ ਮੇਰੇ ਜਿਹੜੀ ਹੈ ਮੁਕਤੀ ਹੋਏ, ਮੈਂ ਇਸ ਮਾਇਆ ਦੇ ਜਾਲ ਚੋਂ ਨਿਕਲ ਸਕਾਂ। ਨਾਨਕ ਰੰਗ ਰਵੈ ਰਸ ਰਸੀਆ। ਗੁਰੂ ਨਾਨਕ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਜਿਹੜਾ ਉਸ ਵਾਹਿਗੁਰੂ ਦੇ ਪਿਆਰ ਦੇ ਵਿੱਚ ਰੰਗਿਆ ਜਾਂਦਾ ਹੈ, ਉਹ ਰਸ ਦੇ ਵਿੱਚ ਰਹਿੰਦਾ ਹੈ, ਉਹ ਰਸਕ ਬਣ ਜਾਂਦਾ ਹੈ। ਹਰਸਿਓ ਪ੍ਰੀਤ ਸਨੇਹੋ, ਜਿਸ ਦਾ ਆਪਣੇ ਪਿਆਰੇ ਦੇ ਨਾਲ ਪ੍ਰੀਤ ਹੈ, ਪਿਆਰ ਹੈ, ਉਸ ਦੇ ਜੀਵਨ ਦੇ ਅੰਦਰ ਰੰਗ ਹੈ, ਉਸ ਦੇ ਜੀਵਨ ਦੇ ਅੰਦਰ ਰਸ ਹੈ, ਉਸ ਦੇ ਜੀਵਨ ਦੇ ਅੰਦਰ ਆਨੰਦ ਹੈ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਅਸੀਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।